इस वक्त भगवंत मान की किकली आपदी पई भी है, इहदे मूँह तो मक्खी नहीं उड़दी कि पंजाब दे विच 2027 इलैक्शन दे विच ये झाड़ू पार्टी जमा तीला तीला हो जानी आ। ये खत्म पार्टी आ। उत्थे 30-30 हज़ार पुलिस चढ़ के आई। ये अज सब तो वड्डा वैरी भगवंत मान पंजाब की नौजवानी का बनया। पर ਜਿਹੜੇ ਇਹ तीर नित निशाने लाਉਂਦਾ ਹੁੰਦਾ ਸੀ ना, एक आपदे आप बहुत वड्डा निशानेबाज बनया सी, वो तीर सारे इन्हां दे टुट चुके ने, इन्हां दा खलारा पै चुक्या है। भाई साहब दी भाई अमृतपाल सिंह जी की जिहड़ी पहली स्टेज सी, जिहड़ी जिंदगी की पहली पंजाब दे विच वो जीरा शराब फैक्ट्री दे धरने वाली स्टेज सीगी। भाई साहब ने अगे भी साडा साथ दिता ते हुण भी साडे साथ देणगे ते पार्लीमेंट दे विच जीरा शराब फैक्ट्री दा जिहड़ा धरना चल रहा उहदी आवाज़ बुलंद करनगे। सत श्री अकाल। पंजाबी रेडियो ते पंजाबी टीवी USA वेखना तुसीं शुरू कर चुके हो। पिंड जल्लूपुर खेड़ा दे विच मौजूद है भाई अमृतपाल सिंह की ये जन्म भूमि है, तो उस जगह ते मौजूद है जिथों भाई अमृतपाल सिंह दे वलों नशा छडाऊ केंद्र चलाया जाता सी। इत्थे वड्डी गिणती दे विच सिख संगतां दा आउणा जाणा लग्या रहिंदा सी, पर गिरफ्तारी तो बाद बहुत कुछ बदलिया। हुण एक बार मुड़ तो MP की चोण लड़के MP बने ने भाई अमृतपाल सिंह, ते साडे नाल इस समय जीरे वाली टीम मौजूद है। तुसीं चेहरे देख के पछाण सकते हो, ये उही टीम है जिन्हां ने लगातार जीरे दे मालब्रोज फैक्ट्री के बाहर पक्का धरना लाया हुआ है। बहुत सारे झक्खड़ चुल्ले, बहुत सारिया गल्लां हुईयां, पर फिर भी डट के खड़े ने। भाई हुणी मौजूद ने, गलबात करते हैं। वाहिगुरू जी का खालसा वाहिगुरू जी का खालसा, वाहिगुरू जी की फतेह। सब तो पहला 1984 के सारे ही शहीदां ਸਿੰਘਾਂ ਨੂੰ सारिਆਂ ਨੂੰ कोट प्रणाम। ਤੇ ਅੱਜ ਅਸੀਂ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਆਏ ਹਾਂ, ਜੋ ਕਿ ਇੱਥੇ ਵੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਕਿ ਭਾਈ ਅਮਰਤਪਾਲ ਸਿੰਘ ਜੀ ਦਾ ਮੈਂਬਰ ਪਾਰਲੀਮੈਂਟ ਦਾ ਪਿੰਡ ਆ, ਜੋ ਕਿ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ। ਅੱਜ ਇੱਕ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਹਿਬ ਜਿਹੜੇ ਕਿ ਲੋਕਾਂ ਨੇ ਐਡੀ ਵੱਡੀ ਅਮੈਂਡਮੈਂਟ ਦਿੱਤੀ ਆ, ਉਹਨਾਂ ਨੂੰ ਜਿਹੜੀ ਜਿੱਤ ਬਖਸ਼ੀ ਆ, ਗੁਰੂ ਸਾਹਿਬ ਨੇ ਜਿੱਤ ਬਖਸ਼ੀ ਆ। ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ, ਇਹਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਨੇ, ਤੇ ਅੱਜ ਭਾਈ ਸਾਹਿਬ ਜਿਹੜੇ ਕਿ ਸੰਸਦ ਵਿੱਚ ਚਲੇ ਗਏ ਨੇ, ਤੇ ਅਸੀਂ ਆਸ ਕਰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਪੰਜਾਬ ਦੇ ਮੁੱਦੇ ਤੇ ਭਾਈ ਸਾਹਿਬ ਵਿਚਾਰ ਚਰਚਾ ਗੱਲ ਕਰਨਗੇ ਜੀ। ਤੁਹਾਡਾ ਵੀ ਏਰੀਆ ਜਿਹੜਾ ਖਡੂਰ ਸਾਹਿਬ ਦੇ ਵਿੱਚ ਹੀ ਆਉਂਦਾ ਸੀ, ਬਹੁਤ ਗੰਭੀਰ ਮੁੱਦਾ ਹੈ। ਹੁਣ ਆਸ ਬੱਝੀ ਹੈ ਜਾਂ ਕੀ ਆਸ ਕਰਦੇ ਹੋ ਭਾਈ ਅਮਰਤਪਾਲ ਸਿੰਘ ਤੋਂ, ਜਦੋਂ ਪਾਰਲੀਮੈਂਟ 'ਚ ਜਾਣਗੇ ਉਹ ਇਸ ਮੁੱਦੇ ਤੇ ਕੁਝ ਕਰ ਸਕਦੇ ਨੇ, ਤੁਹਾਨੂੰ ਲੱਗਦਾ ਹੈ? ਅਸੀਂ ਤਾਂ ਭਾਈ ਸਾਹਿਬ ਦੀ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੀ ਪਹਿਲੀ ਸਟੇਜ ਸੀ, ਜਿਹੜੀ ਜ਼ਿੰਦਗੀ ਦੀ ਪਹਿਲੀ ਪੰਜਾਬ ਦੇ ਵਿੱਚ ਉਹ ਜੀਰਾ ਸ਼ਰਾਬ ਫੈਕਟਰੀ ਦੇ ਧਰਨੇ ਵਾਲੀ ਸਟੇਜ ਸੀਗੀ। ਭਾਈ ਸਾਹਿਬ ਸਾਡੇ ਕੋਲੇ 3 ਵਾਰੀ ਉੱਥੇ ਪਹੁੰਚੇ ਨੇ, ਤੇ ਅਸੀਂ ਤਾਂ ਪੂਰੀ ਸਾਨੂੰ ਆਸ ਆ। ਭਾਈ ਸਾਹਿਬ ਨੇ ਅੱਗੇ ਵੀ ਸਾਡਾ ਸਾਥ ਦਿੱਤਾ ਤੇ ਹੁਣ ਵੀ ਸਾਡੇ ਸਾਥ ਦੇਣਗੇ, ਤੇ ਪਾਰਲੀਮੈਂਟ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੀ ਆਵਾਜ਼ ਬੁਲੰਦ ਕਰਨਗੇ। ਜਿਹੜਾ ਕਿ ਸਾਡਾ ਇਲਾਕਾ ਤਬਾਹ ਹੋਇਆ ਪਾਣੀ ਦੇ ਪੋਲਿਊਟ ਪਾਣੀ ਨਾਲ, ਉਹ ਸਾਡੀ ਆਵਾਜ਼ ਬੁਲੰਦ ਕਰਨਗੇ ਜੀ। ਸੋ ਬਾਕੀ ਹੁਣ ਆਉਂਦੇ ਆ ਪੰਜਾਬ ਦੀ ਮੌਜੂਦਾ ਸਰਕਾਰ ਦੇ ਉੱਪਰ, ਕੀ ਸੋਚਦੇ ਹੋ ਤੁਸੀਂ? ਕਿਕਲੀ ਦੀ ਹਵਾ ਨਿਕਲ ਗਈ, ਕਿਕਲੀ ਉਲਟ ਪੈ ਗਈ। 13 ਕਹਿੰਦੇ ਸੀ, ਅੱਗਿਓਂ 1 ਉੜ ਗਿਆ, 3 ਰਹਿ ਗਏ। ਇਹ ਸਥਿਤੀ ਨੂੰ ਕਿਵੇਂ ਵੇਖਦੇ ਹੋ? ਪੰਜਾਬ ਸਰਕਾਰ 2.5 ਸਾਲਾਂ ਦੇ ਵਿੱਚ ਕੁਝ ਸਵਾਰ ਨਹੀਂ ਸਕੀ, ਜਿਸ ਕਰਕੇ ਲੋਕਾਂ ਨੇ ਨਕਾਰਤਾ, ਜਾਂ ਕਾਰਨ ਕੋਈ ਹੋਰ ਹੈ ਇਹਦੇ ਪਿੱਛੇ? ਇਸ ਵਕਤ ਤਾਂ ਭਗਵੰਤ ਮਾਨ ਦੀ ਕਿਕਲੀ ਆਪਦੀ ਪਈ ਵੀ ਹੈ, ਇਹਦੇ ਮੂੰਹ ਤੋਂ ਮੱਖੀ ਨਹੀਂ ਉੜਦੀ। ਜਿਹੜੇ ਮੁੱਖ ਮੰਤਰੀ ਸਾਹਿਬ, ਮਾਨਯੋਗ ਮੁੱਖ ਮੰਤਰੀ ਸਾਹਿਬ, ਜਿਹੜੇ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਂਦੇ ਨੇ, ਝੂਠ ਬੋਲ ਕੇ ਆਉਂਦੇ ਨੇ। ਜਿਵੇਂ ਜਿੰਨੀ ਹਨੇਰੀ ਨਾਲ ਉਹ ਪੰਜਾਬ 'ਚ ਆਉਂਦੇ ਨੇ, ਤੇ ਉਨੀ ਹੀ ਹਨੇਰੀ ਦੇ ਨਾਲ, ਇਹ ਤੂਫਾਨ ਦੇ ਨਾਲ ਪੰਜਾਬ 'ਚੋਂ ਗਾਇਬ ਹੋ ਰਹੇ ਨੇ, ਉੱਡ ਰਹੇ ਨੇ। ਇੱਕ ਦੇਖੋ ਜੀ, ਪੰਜਾਬ ਦੇ ਵਿੱਚ 2027 ਇਲੈਕਸ਼ਨ ਦੇ ਵਿੱਚ ਇਹ ਝਾੜੂ ਪਾਰਟੀ ਜਮਾਂ ਤੀਲਾ ਹੋ ਜਾਣੀ ਆ। ਇਹ ਖਤਮ ਪਾਰਟੀ ਆ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੀ ਨੌਜਵਾਨੀ ਨੇ ਇਹਨਾਂ ਨੂੰ ਬਹੁਤ ਸਹਿਯੋਗ ਦਿੱਤਾ ਸੀਗਾ, ਬੜਾ ਜ਼ਿਆਦਾ ਸਹਿਯੋਗ ਦਿੱਤਾ ਸੀਗਾ, ਜੋ ਕਿ ਸਾਨੂੰ ਆਸ ਸੀ ਕਿ ਇਹ ਕੁਛ ਕਰਨਗੇ। ਪਰ ਝਾੜੂ ਨੇ ਉਹੀ ਪੰਜਾਬ ਦੀ ਨੌਜਵਾਨੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਧੱਕੀ, ਉਹੀ ਪੰਜਾਬ ਦੀ ਨੌਜਵਾਨੀ ਦੇ ਉੱਤੇ ਤਸ਼ੱਦਦ ਕੀਤਾ, ਸਾਡੇ ਉੱਤੇ 7 ਪਰਚੇ ਪਾਏ। ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ, ਉੱਥੇ 30-30 ਹਜ਼ਾਰ ਪੁਲਿਸ ਚੜ੍ਹ ਕੇ ਆਈ। ਇਹ ਅੱਜ ਸਭ ਤੋਂ ਵੱਡਾ ਵੈਰੀ ਭਗਵੰਤ ਮਾਨ ਪੰਜਾਬ ਦੀ ਨੌਜਵਾਨੀ ਦਾ ਬਣਿਆ। ਪਰ ਇਹ 2027 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਖੇਰੂ ਹੋ ਜਾਣੀ ਆ। ਖੇਰੂ ਤਾਂ ਹੁਣ ਹੋ ਗਈ ਆ, ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ। ਪਰ ਜਿਹੜੇ ਇਹ तीर नित निशाने लाਉਂਦਾ ਹੁੰਦਾ ਸੀ ਨਾ, एक आपदे आप च बहुत वड्डा निशानेबाज बनया सी, वो तीर सारे इन्हां दे टुट चुके ने, इन्हां दा खलारा पै चुक्या है। ये भगवंत मान जी आउण वाले दिनां दे विच जिहड़ी कि अपने न्यू एक्साइज पॉलिसी आ, उहदे विच भी इन्हां दा नाम आ सकदा, ते इह पार्टी दा खत्म हो चुकी है जी।
ਸੋ ਜਦੋਂ ਗੱਲ ਕਰਦੇ ਆ ਭਗਵੰਤ ਮਾਨ ਦੀ, ਚਲੋ ਉਹ ਤਾਂ ਚਿਹਰਾ ਹੈ, ਪਰ ਤੁਹਾਡੇ ਏਰੀਏ ਦੇ ਐਮਐਲਏ ਕਟਾਰੀਆ ਸਾਹਿਬ ਨੇ ਸ਼ਾਇਦ ਉਹ ਵਿਚਰਦੇ ਨੇ ਜਾਂ ਕੋਈ ਗੱਲ ਸੁਣਦੇ ਨੇ ਤੁਹਾਡੀ, ਕਿ ਉਹ ਵੀ ਬਸ ਚੁੱਪ ਕਰਕੇ ਬੈਠੇ ਨੇ? ਜਿੱਦਾਂ ਕਿਹਾ ਜਾਂਦਾ ਹੈ ਕਿ 92 ਸੀ, ਚਲੋ ਹੁਣ ਤਾਂ 91 ਰਹਿ ਗਏ, 91 ਦੇ 91 ਗੁੰਗੇ ਹੋਏ ਪਏ। 91 ਦੇ 91 ਹੀ ਗੂੰਗੇ ਹੋਏ ਨੇ। 92 ਸੀ, 92 ਦੇ ਵਿੱਚੋਂ ਇੱਕ ਜਾਗਦੀ ਜ਼ਮੀਰ ਵਾਲਾ ਜਿਹੜੇ ਹੈਗੇ ਨੇ ਉਹ ਕੰਵਰ ਵਜੇ ਪ੍ਰਤਾਪ ਜੀ ਹੈਗੇ ਨੇ, ਜਿਹੜੇ ਕਿ ਟਾਈਮ ਤੇ ਮੁੱਦੇ ਤੇ ਬੋਲਦੇ ਰਹੇ ਨੇ, ਅੱਜ ਤੱਕ ਵੀ ਬੋਲਦੇ ਪਏ ਨੇ। ਪਰ ਜਿਹੜੇ ਸਾਡੇ ਰਹੇ ਐਮਐਲਏ ਦੀ ਗੱਲ, ਐਮਐਲਏ ਸਾਹਿਬ ਤਾਂ ਉਹ ਤਾਂ ਸਾਫ਼ ਹੀ ਕਹਿ ਦਿੰਦੇ ਵੀ ਭਰਾਵੋ ਮੇਰੇ ਹੱਥ ਵੱਸ ਕੁਝ ਨਹੀਂ ਹੈਗਾ। ਜੇ ਉਹਨਾਂ ਦੇ ਹੱਥ ਵੱਸ ਹੁੰਦਾ ਤੇ ਅੱਜ ਜੀਰਾ ਸ਼ਰਾਬ ਫੈਕਟਰੀ ਬੰਦ ਹੁੰਦੀ, ਅੱਜ ਅਸੀਂ ਐਨਜੀਟੀ ਦੇ ਵਿੱਚ ਤਰੀਕਾ ਨਾਲ ਭੁਗਤ ਲੈਂਦੇ ਹੁੰਦੇ, ਅੱਜ ਅਸੀਂ ਹਾਈ ਕੋਰਟ ਦੇ ਵਿੱਚ ਤਰੀਕਾ ਨਾਲ ਭੁਗਤਦੇ ਹੁੰਦੇ। ਅਸੀਂ ਨਰੇਸ਼ ਕਟਾਰੀਏ ਨੂੰ ਆਪਣੇ ਪੂਰੇ ਜ਼ੋਰ ਲਾ ਕੇ ਜਿਤਾਇਆ ਸੀ, ਪਰ ਇਹ ਉਹੀ ਆ ਜੀ, ਇਕੱਲੇ ਚਿਹਰੇ ਚੇਂਜ ਹੋਏ ਨੇ, ਸਰਕਾਰਾਂ ਹਕੂਮਤਾਂ ਉਹੀ ਪੁਰਾਣੀਆਂ ਨੇ, ਉਵੇਂ ਜਿਹੜਾ ਰਾਜ ਚੱਲ ਰਿਹਾ, ਇਹ ਇਕੱਲੇ ਚਿਹਰੇ ਚੇਂਜ ਹੋਏ ਨੇ। ਪਰ ਆ ਇੱਕ ਬਹੁਤ ਵੱਡੀ ਗੁਰੂ ਸਾਹਿਬ ਜੀ ਨੇ ਜਿੱਤ ਬਖਸ਼ੀ ਆ, ਆਸ ਵੱਜੀ ਆ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ, ਜੋ ਕਿ ਉਹਨਾਂ ਨੂੰ ਲੋਕਾਂ ਨੇ, ਖੰਡੂਰ ਸਾਹਿਬ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ। 2027 ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚੋਂ ਸਾਰੇ ਸਿੱਖ ਚਿਹਰੇ ਜਿਹੜੇ ਕਿ ਪੰਜਾਬ ਦੇ ਨਾਲ ਦਰਦ ਰੱਖਦੇ ਨੇ ਤੇ ਉਹ ਅੱਗੇ ਆਉਣ। ਖਾਸ ਕਰਕੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ, ਜਿਹੜੇ 1984 ਦੇ ਸ਼ਹੀਦਾਂ ਦੇ ਪਰਿਵਾਰ ਨੇ, ਉਹ ਅੱਗੇ ਆਉਣ ਤੇ